ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਅਤੇ ਨਾਲ ਹੀ ਅਸੀਂ ਆਪਣੇ ਦਰਸ਼ਕਾਂ ਕੋਲੋਂ ਮਾਫੀ ਚਾਹੁੰਦੇ ਹਾਂ ਸ਼ੋਅ ਲੇਟ ਸ਼ੁਰੂ ਕਰਨ ਦੀ, ਕਿਉਂਕਿ ਟੈਕਨੀਕਲ ਕੋਈ ਪ੍ਰੋਬਲਮ ਹੋ ਗਈ ਸੀ। ਤੇ ਹੁਣ ਮੇਰੇ ਨਾਲ ਡਾਕਟਰ ਅਮਰਜੀਤ ਸਿੰਘ ਬੈਠੇ ਹੋਏ ਨੇ, ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋਅ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 3 ਮਾਰਚ 2015 19 ਫੱਗਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਸਿਆਸੀ ਮੁੱਦਾ। ਸਭ ਤੋਂ ਪਹਿਲਾਂ ਤਾਂ ਮੈਂ ਵੀ ਤੁਹਾਡੀ ਗੱਲ ਦੇ ਉੱਤੇ ਮੋਹਰ ਲਾਣਾ ਕਿ ਅੱਜ ਥੋੜਾ ਬਹੁਤ ਟ੍ਰਾਈਕਾਸਟਰ ਦੀ ਗੜਬੜ ਨੇ ਜਿਹੜਾ ਸਾਡੇ ਸ਼ੋਅ ਨੂੰ ਵੀ ਲੇਟ ਕੀਤਾ ਜੀ ਜੀ। ਔਰ ਜਿਹੜਾ ਸੈੱਟ ਅੱਜ ਦਰਸ਼ਕ ਦੇਖ ਰਹੇ ਨੇ ਇਹ ਕੁਦਰਤ ਦੀ ਗੋਦ 'ਚ ਬੈਠੇ, ਬਾਹਰ ਵੈਸੇ ਸਨੋ ਪੈ ਰਹੀ ਹੈ ਤੇ ਉਹ ਜਿਹੜਾ ਰੰਗ ਬਰੰਗਾ ਸੈੱਟ ਹੈ ਉਹ ਅੱਜ ਦੇ ਇਸ ਪ੍ਰੋਗਰਾਮ ਲਈ ਗਾਇਬ ਹੈ ਜੀ। ਸੋ ਅਸੀਂ ਫਿਰ ਵੀ ਇਹ ਕੋਸ਼ਿਸ਼ ਕੀਤੀ ਕਿ ਇਸ ਸ਼ੋਅ ਨੂੰ ਜ਼ਰੂਰ ਕੀਤਾ ਜਾਏ। ਸੋ ਬਾਈ ਟੁਮਾਰੋ ਕੱਲ੍ਹ ਤੱਕ ਅਸੀਂ ਬੈਕ ਟੂ ਦਾ ਨਾਰਮਲ ਸੈੱਟ ਹੋਵਾਂਗੇ। ਸੋ ਤੁਸੀਂ ਚਿੰਤਾ ਨਹੀਂ ਕਰਨੀ। ਸੋ ਇਸ ਗੱਲ ਦਾ ਫਿਕਰ ਨਾ ਕਰਨਾ ਵੀ ਪਤਾ ਨਹੀਂ ਸਟੂਡੀਓ ਤੋਂ ਬਾਹਰ ਬਿਠਾ ਦਿੱਤਾ ਕੱਢ ਕੇ। ਨਹੀਂ ਬਾਹਰ ਬੈਠੇ ਹੈਗੇ। ਪਿਛਲੇ ਜਦੋਂ ਤੋਂ ਅਰੁਣ ਜੇਤਲੀ ਨੇ ਬਜਟ ਪੇਸ਼ ਕੀਤਾ, ਬੜੀ ਚਰਚਾ ਹੋਈ, ਪਾਰਲੀਮੈਂਟ 'ਚ ਡਿਸਕਸ਼ਨ, ਬਾਹਰ ਕਈ ਦਿਨ ਕਈ ਸਪੈਸ਼ਲਿਸਟ ਜਿਹੜੇ ਨੇ ਮਾਹਰ ਉਹ ਉਸ ਬਜਟ ਦੀ ਪੂਰੀ ਡਾਈਸੈਕਸ਼ਨ ਕਰਦੇ ਰਹੇ, ਚੀਰ-ਫਾੜ ਕਰਦੇ ਰਹੇ। ਕਾਰਪੋਰੇਟ ਫਰੈਂਡਲੀ ਹੈ, ਕਿਹਨੂੰ ਕੀ ਫਾਇਦਾ ਹੋਇਆ, ਕਿਵੇਂ ਗਰੀਬਾਂ ਨੂੰ ਇਗਨੋਰ ਕੀਤਾ, ਕਿਵੇਂ ਮਾਸਿਸ ਦਾ ਕੁਛ ਨਹੀਂ ਰੱਖਿਆ। ਕਿਸੇ ਨੇ ਕਿਹਾ ਮਿਡਲ ਕਲਾਸਿਸ ਨੂੰ ਜਿਹੜਾ ਕੋਈ ਰਾਹਤ ਨਹੀਂ ਹੈ ਜੀ। ਪਰ ਅਸੀਂ ਇਸ ਦੇ ਉੱਤੇ ਗੱਲ ਸਮਝਦੇ ਹਾਂ ਕਿ ਵੀ ਇਹ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ ਇਹ ਸਾਰਾ ਸਿਲਸਿਲਾ। ਅਸੀਂ ਇਸ 'ਤੇ ਕੋਈ ਟਿੱਪਣੀ ਨਹੀਂ ਸੀ ਕੀਤੀ, ਪਰ ਸਾਡੇ ਦਰਸ਼ਕ ਔਰ ਸਰੋਤੇ ਵੀ ਜਿਹੜੇ ਨੇ ਉਹ ਕਾਫੀ ਇਸ ਤੋਂ ਉਹਨਾਂ ਨੇ ਉਹਨੂੰ ਲੱਗਿਆ ਕਿ ਵੀ ਖਾਸ ਤੌਰ 'ਤੇ ਪੰਜਾਬ ਦੇ ਹਵਾਲੇ ਨਾਲ ਸਾਨੂੰ ਜ਼ਰੂਰ ਕਹਿਣਾ ਚਾਹੀਦਾ ਸੀ ਜਾਂ ਕਹਿਣਾ ਚਾਹੀਦਾ, ਦੱਸਣਾ ਚਾਹੀਦਾ ਹੈ ਵੀ ਇਸ ਬਜਟ 'ਚੋਂ ਪੰਜਾਬ ਦੇ ਲਈ ਕੀ ਨਿਕਲਿਆ, ਜੇ ਭਾਵੇਂ ਬਾਕੀ ਸਾਡੀ ਦਿਲਚਸਪੀ ਨਾ ਵੀ ਹੋਏ ਜੀ। ਸੋ ਅਸੀਂ ਸਮਝਦੇ ਹਾਂ ਪਹਿਲੀ ਗੱਲ ਤਾਂ ਜਦੋਂ ਇਹ ਬਜਟ ਆਉਂਦੇ ਨੇ ਔਰ ਖਾਸ ਤੌਰ 'ਤੇ ਭਾਰਤ 'ਚ ਤਾਂ 67 ਸਾਲ ਤੋਂ ਜਿਹੜੇ 2 ਬਜਟ ਖਾਸ ਤੌਰ 'ਤੇ ਹਰ ਸੈਸ਼ਨ ਦੇ ਵਿੱਚ ਹਰ ਸਾਲ 'ਚ ਉਹਨਾਂ ਦਾ ਸੰਬੰਧ ਹੁੰਦਾ। ਰੇਲਵੇ ਬਜਟ ਜਿਹੜਾ ਹੈ ਉਹ ਕਿਉਂਕਿ ਰੇਲਵੇ ਭਾਰਤ ਦਾ ਸ਼ਾਇਦ ਸੈਕੰਡ ਲਾਰਜੈਸਟ ਨੈਟਵਰਕ ਹੈ ਦੁਨੀਆ 'ਚ, ਸਭ ਤੋਂ ਜ਼ਿਆਦਾ ਜਿਹੜਾ ਇੰਪਲੋਈਜ਼ ਸ਼ਾਇਦ 15 ਮਿਲੀਅਨ ਇੰਪਲੋਈਜ਼ ਨੂੰ ਕਿ ਕਿੰਨਿਆਂ ਨੂੰ ਜਿਹੜਾ ਉਹਨੇ ਰੇਲਵੇ ਨੇ ਨੌਕਰੀ ਦਿੱਤੀ ਹੋਈ ਹੈ। ਔਰ ਇਸ ਲਈ ਜਿਹੜਾ ਰੇਲਵੇ ਬਜਟ ਹੁੰਦਾ ਉਹ ਸੈਪਰੇਟ ਬਜਟ ਹੁੰਦਾ ਜੀ। ਔਰ ਯੂਜੂਲੀ ਜਿਹੜਾ ਐਨੂਅਲ ਬਜਟ ਹੈ ਉਸ ਤੋਂ 2-3 ਦਿਨ ਪਹਿਲਾਂ ਰੇਲਵੇ ਬਜਟ ਹੁੰਦਾ ਔਰ ਫਿਰ ਐਨੂਅਲ ਬਜਟ ਹੁੰਦਾ। ਸੋ ਰੇਲਵੇ ਬਜਟ ਦੇ ਹਵਾਲੇ ਨਾਲ ਵੀ ਜੇ ਹੁਣ ਗੱਲ ਬਜਟ ਦੀ ਕਰਨ ਹੀ ਲੱਗੇ ਕਿ ਵੀ ਬੇਸ਼ੱਕ ਕਿਹਾ ਤਾਂ ਗਿਆ ਕਿ ਜੀ ਇੰਨੇ ਪੈਸੇ ਇੱਧਰੋਂ ਉੱਧਰ ਚਲੇ ਗਏ, ਉੱਧਰੋਂ ਇੱਧਰ ਰੱਖਤੇ, ਕੋਈ ਨਵੀਆਂ ਟ੍ਰੇਨਸ ਅਨਾਊਂਸ ਨਹੀਂ ਹੋਈਆਂ, ਕਿਰਾਏ ਵੀ ਨਹੀਂ ਵਧਾਏ ਗਏ, ਪਰ ਜਿਹੜਾ ਮਾਲ ਢੋਣ ਵਾਲਾ ਕੰਮ ਹੈ ਉਹਦਾ ਟੈਕਸ ਵਧਾ ਦਿੱਤਾ ਹੈ, ਜਾਂ ਦੂਸਰਾ ਜਿਹੜੇ ਨੇ ਹੋਰ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ, ਰੈਸਟੋਰੈਂਟ ਜਿਹੜੇ ਨੇ ਉਹ ਮਹਿੰਗੇ ਹੋਣਗੇ ਕਿਉਂਕਿ ਸਪਲਾਈ ਜਿਹੜੀ ਆ ਉਹ ਮਹਿੰਗੀ ਆਏਗੀ। ਸੋ ਕੁੱਲ ਮਿਲਾ ਕੇ ਜੇ ਅਸੀਂ ਓਵਰਆਲ ਬਜਟ ਵੀ ਦੇਖਦੇ ਹਾਂ ਔਰ ਇਹਨਾਂ ਦੀਆਂ 5 ਈਅਰ ਪਲਾਨਸ ਵੀ ਦੇਖਦੇ ਹਾਂ, ਜਿਹੜੀਆਂ 5 ਸਾਲਾ ਯੋਜਨਾਵਾਂ ਵੀ ਹੁੰਦੀਆਂ ਨੇ ਜੀ, ਉਹ ਸਿਰਫ ਅੰਕੜਿਆਂ ਦਾ ਹੇਰ ਫੇਰ ਹੁੰਦਾ ਕਿਉਂਕਿ ਅੰਗਰੇਜ਼ੀ ਜ਼ਮਾਨੇ ਤੋਂ ਹੀ ਬੇਸ਼ੱਕ ਅੰਗਰੇਜ਼ਾਂ ਨੇ ਬਿਊਰੋਕਰੇਸੀ ਰਾਹੀਂ ਰੂਲ ਕੀਤਾ, ਪਰ ਉਹਨਾਂ ਦਾ ਫਿਰ ਵੀ ਇੱਕ ਸਿਸਟਮ ਸੀ, ਇੱਕ ਪ੍ਰੋਪਰ ਨੈਟਵਰਕਿੰਗ ਸੀ ਜਿਹਦੇ 'ਚ ਕੋਈ ਨਾ ਕੋਈ ਕੰਟਰੋਲ ਸੀ। ਪਰ ਹੁਣ ਬਿਊਰੋਕਰੇਸੀ, ਅਫਸਰਸ਼ਾਹੀ ਜਿਸ ਨੂੰ ਅਸੀਂ ਪੰਜਾਬੀ 'ਚ ਕਹਾਂਗੇ, ਇੰਨੀ ਕੁ ਪਾਵਰਫੁਲ ਹੋ ਚੁੱਕੀ ਹੈ ਕਿ ਬਹੁਤ ਵਾਰ ਉੱਪਰਲੇ ਤਾਂ ਉਹੀ ਬਣੂ ਕੇ ਦਿੰਦੇ ਨੇ, ਵਜ਼ੀਰ ਜਿਹੜੇ ਨੇ ਕੋਈ ਅਨਪੜ੍ਹ ਹੈ ਕੋਈ ਹੈ ਉਹ ਉਸ ਨੂੰ ਪੜ੍ਹ ਦਿੰਦੇ ਨੇ ਕਿ ਜੀ ਹੁਣ ਇੱਧਰਲਾ ਫੰਡ ਐਜੂਕੇਸ਼ਨ ਦਾ ਇੰਨਾ 1% ਵਧਾ ਦਿੱਤਾ, ਅਸੀਂ ਹੈਲਥ ਦਾ 2 ਘਟਾ ਦਿੱਤਾ, ਡਿਫੈਂਸ ਦਾ ਅਸੀਂ ਹੁਣ 11% ਕਰ ਦਿੱਤਾ ਹੈ ਕਿਉਂਕਿ ਜਹਾਜ਼ ਖਰੀਦਣੇ ਨੇ, ਬਹੁਤ ਖਤਰਾ ਹੋ ਗਿਆ। ਉਸ ਤੋਂ ਪਹਿਲਾਂ 2-4 ਵਾਰਦਾਤਾਂ ਜਿਹੜੀਆਂ ਨੇ ਆਪ ਹੀ ਕਰਵਾ ਦੇਣਗੇ ਉਸ, ਕਿਉਂਕਿ ਉਹਦੇ 'ਚੋਂ ਕਮਿਸ਼ਨ ਖਾਣੇ ਹੋਣੇ ਨੇ ਜੀ। ਸੋ ਲੈ ਦੇ ਕੇ ਜਿਹੜਾ ਕਾਮਨ ਬੰਦਾ ਇਨ ਦਾ ਸਟਰੀਟ ਹੈ ਉਹਦਾ ਕੋਈ ਕਦੇ ਇੰਟਰਸਟ ਨਹੀਂ ਹੁੰਦਾ, ਉਹਦੇ ਲਈ ਤਾਂ ਇਸ਼ੂ ਉਹੀ ਰੋਟੀ ਕੱਪੜਾ ਔਰ ਮਕਾਨ ਰਹਿੰਦਾ ਅਤੇ ਉਹਦੇ ਲਈ ਉਹੀ ਜਿਹੜੀ ਹੈ ਰੋਜ਼ਾਨਾ ਦੀ ਜ਼ਿੰਦਗੀ ਜਿਹੜੀ ਬੋਝ ਨਾਲ ਲੱਦੀ ਹੋਈ ਹੈ ਉਸ ਦੇ ਫਿਕਰ ਨੇ। ਸੋ ਇਹ ਜਿਹੜਾ ਵੱਡਾ ਤਬਕਾ ਹੈ ਜਿਹੜਾ ਅੱਜ ਹੁਣ ਬੜੇ ਫਖਰ ਨਾਲ, ਜੇ ਹੁਣ ਅੱਜ ਖਬਰ ਲੱਗੀ ਹੋਈ ਹੈ ਕਿ ਫੋਰਬਸ ਮੈਗਜ਼ੀਨ ਨੇ ਜਿਹੜੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ਦਿੱਤੀ ਹੈ, ਉਹਦੇ 'ਚ 3 ਭਾਰਤੀ ਔਰਤਾਂ ਵੀ ਨੇ ਬਿਲੀਅਨਰ। ਜਾਂ ਪਿੱਛੇ ਆਇਆ ਕਿ ਜੀ ਜੇ ਬਿਲ ਗੇਟਸ
ਦੁਨੀਆ ਦਾ ਸਭ ਤੋਂ ਜ਼ਿਆਦਾ ਅਮੀਰ ਆਦਮੀ ਹੈ ਤੇ ਅੰਬਾਨੀ ਜਿਹੜਾ ਉਹ ਭਾਰਤ ਦਾ ਸਭ ਤੋਂ ਜ਼ਿਆਦਾ ਅਮੀਰ ਹੈ। ਜਾਂ ਇੱਕ ਹੋਰ ਅੰਬਾਨੀ ਦੇ ਹਵਾਲੇ ਨਾਲ ਆਇਆ ਇੱਕ ਹੋਰ ਜਿਹੜਾ ਉਹਨੇ ਸ਼ਾਇਦ ਪ੍ਰਕਾਸ਼ ਕਰਾਤ ਨੇ ਕਿਹਾ ਕਿ ਜੀ ਕਿਹੜਾ ਅੰਬਾਨੀ ਜਿਹੜਾ ਉਹਨੇ ਪਿਛਲੇ 1 ਸਾਲ 'ਚ 25,000 ਕਰੋੜ ਦਾ ਪ੍ਰੋਫਿਟ ਬਣਾਇਆ ਕਿ ਜੀ ਉਹਦੇ ਤਾਂ ਅੱਛੇ ਦਿਨ ਆ ਗਏ ਕਿਉਂਕਿ ਮੋਦੀ ਦੇ ਨੇੜੇ। ਸੋ ਇਹ ਜਿਹੜੇ ਸਾਰਿਆਂ 'ਚੋਂ ਫਾਇਦਾ ਚੁੱਕਣ ਵਾਲੇ ਨੇ ਇਹ ਤਾਂ ਉਸ ਕੈਟਾਗਰੀ ਦੇ ਲੋਕ ਹੁੰਦੇ ਨੇ। ਫਿਰ ਵੀ ਕਿਉਂਕਿ ਸਟੇਟ ਜੇ ਤੁਸੀਂ ਭਾਰਤ ਦਾ ਸਿਸਟਮ ਦੇਖੋ ਕਿ ਬਹੁਤ ਸਾਰੇ ਰੀਸੋਰਸ ਸਟੇਟਸ ਦੇ ਸਾਧਨ ਜਿਹੜੇ ਨੇ ਉਹ ਸੈਂਟਰ ਲੈ ਜਾਂਦੇ। ਫੈਡਰਲ ਉਹਨਾਂ ਨੇ ਸਿਸਟਮ ਇਸ ਕਿਸਮ ਦਾ ਬਣਾਇਆ ਹੋਇਆ ਹੈ, ਡਾਇਰੈਕਟ ਟੈਕਸ ਵੀ ਨੇ ਹੋਰ ਵੀ ਹੈ। ਪਰ ਜਦੋਂ ਵਾਪਸ ਦੇਣ ਦਾ ਵੇਲਾ ਆਉਂਦਾ ਉਹ ਫਿਰ ਜਿਹੜੀਆਂ ਸਟੇਟਾਂ ਦੇ ਪ੍ਰਾਈਮ ਮਿਨਿਸਟਰ ਜਾਂ ਫਾਈਨਾਂਸ ਮਿਨਿਸਟਰ ਹੁੰਦਾ ਹੈ ਜਾਂ ਰੇਲਵੇ ਦੇ ਹਵਾਲੇ ਨਾਲ ਰੇਲਵੇ ਮਿਨਿਸਟਰ ਜੇ ਲਾਲੂ ਯਾਦਵ ਰੇਲਵੇ ਮਿਨਿਸਟਰ ਸੀ ਤਾਂ ਐਵੇਂ ਘੱਟ ਜਾਣ ਵਾਲੀਆਂ ਟ੍ਰੇਨਾਂ ਵੀ ਬਿਹਾਰ ਨੂੰ ਤੋਰੀਆਂ ਹੋਈਆਂ ਸੀ ਜੀ। ਇਸੇ ਤਰ੍ਹਾਂ ਹੁਣ ਮੋਦੀ ਜਾਂ ਉਹਦੀ ਕੋਟਰੀ ਸਾਰੀ ਗੁਜਰਾਤ ਨੂੰ ਫਾਇਦਾ ਪਹੁੰਚਾਉਣ ਤੇ ਲੱਗੀ ਹੋਈ ਹੈ। ਤੇ ਪੰਜਾਬ ਦੀ ਬਦਕਿਸਮਤੀ ਇਹ ਰਹੀ ਕਿ ਪੰਜਾਬ ਦੇ ਜਦੋਂ ਮਿਨਿਸਟਰ ਵੀ ਕੈਬਨਿਟ 'ਚ ਰਹੇ, ਜੇ ਸਵਰਨ ਸਿੰਘ ਦੇ ਜ਼ਮਾਨੇ ਤੋਂ ਗੱਲ ਕਰੀਏ, ਉਹ ਹੋਮ ਮਿਨਿਸਟਰ ਵੀ ਸੀ, ਫੋਰਨ ਮਿਨਿਸਟਰ ਵੀ ਸੀ, ਫਾਈਨੈਂਸ ਮਿਨਿਸਟਰ ਵੀ ਸੀ, ਸੀਨੀਅਰ ਮਿਨਿਸਟਰ ਰਿਹਾ, ਪਰ ਉਹ ਘੋਗਾ ਬੰਦਾ ਜਿਹੜਾ ਉਹਨੇ ਕਦੇ ਪੰਜਾਬ ਦੇ ਲਈ ਕੋਈ ਦੀਵਾਨੀ ਦਾ ਫਾਇਦਾ ਵੀ ਨਹੀਂ ਲਿਆਂਦਾ। ਹਾਲਾਂਕਿ ਇਸ ਦੇ ਉਲਟ ਜਿਹੜੇ ਮਿਨਿਸਟਰ ਜਿਹੜੇ ਸਟੇਟ ਦੇ ਹੁੰਦੇ ਸੀ ਉਹ ਘੱਟੋ ਘੱਟ ਉਸ ਮਹਿਕਮੇ ਦੇ ਵਿੱਚ ਆਪਣੀ ਸਟੇਟ ਲਈ ਫਾਇਦਾ ਲੈ ਕੇ ਆਉਂਦੇ ਸੀ। ਪਰ ਉਹੀ ਟ੍ਰੈਂਡ ਹੁਣ ਜਾਰੀ ਹੈ। ਹੁਣ ਤਾਂ ਪਹਿਲੀ ਗੱਲ ਤਾਂ ਵੈਸੇ ਹੀ ਪੰਜਾਬ ਨੂੰ ਲੈ ਦੇ ਕੇ ਆ ਤਰਲੇ ਕਰਕੇ ਇਹਨਾਂ ਨੇ ਆਪਣੀ ਨੂੰਹ ਜਿਹੜੀ ਹੈ ਬਾਦਲ ਨੇ ਫੂਡ ਪ੍ਰੋਸੈਸਿੰਗ ਮਿਨਿਸਟਰ ਜਿਹੜੀ ਆ ਉਹ ਲਵਾਈ ਹੈ, ਜਿਹਦਾ ਕੋਈ ਏਡਾ ਰੋਲ ਹੀ ਨਹੀਂ ਹੈਗਾ। ਸੋ ਪੰਜਾਬ ਨੂੰ ਇੱਕ ਪਾਸੇ ਹੀ ਕਰ ਦਿੱਤਾ ਗਿਆ ਹੈ ਸਿੱਖਾਂ ਨੂੰ। ਨਹੀਂ ਤਾਂ ਇੱਕ ਵਜ਼ੀਰ ਫੁੱਲ ਫਲੈਜਡ ਕੈਬਨਿਟ ਦੇ ਵਿੱਚ ਪੰਜਾਬ ਭਾਵੇਂ ਕਿਸੇ ਦੀ ਹਕੂਮਤ ਬਣੇ ਤੇ ਅੱਧਾ ਇੱਕ ਸਟੇਟ ਮਿਨਿਸਟਰ, ਇਹ ਪੈਟਰਨ ਸੀ। ਪਰ ਹੁਣ ਉਹ ਪੈਟਰਨ ਲੋਅਰ ਲੈਵਲ ਤੇ ਕਿਵੇਂ ਫੋਲੋ ਹੋ ਰਿਹਾ? ਹੁਣ ਆਮ ਆਦਮੀ ਪਾਰਟੀ ਜਿਹਦੇ ਲਈ ਬਾਹਰੋਂ ਸਭ ਤੋਂ ਜ਼ਿਆਦਾ ਫੰਡ ਸਿੱਖਾਂ ਨੇ ਭੇਜੇ ਨੇ ਔਰ ਹੁਣ ਵੀ ਬਹੁਤ ਸਾਰਿਆਂ ਨੇ ਝੰਡਾ ਚੁੱਕਿਆ, ਸਾਡੇ ਮਗਰ ਵੀ ਪੈ ਜਾਂਦੇ ਨੇ ਜੀ ਤੁਸੀਂ ਖਿਲਾਫਤ ਕਰਦੇ ਹੋ ਜੀ। ਦਿੱਲੀ 'ਚ ਸਰਕਾਰ ਬਣੀ, 6 ਮਿਨਿਸਟਰ ਬਣੇ ਨੇ, 6 ਹਾਲਾਂਕਿ ਆਮ ਆਦਮੀ ਪਾਰਟੀ ਦੀ ਟਿਕਟ ਤੇ 4 ਸਿੱਖ ਜਿੱਤੇ ਨੇ ਸਾਬਤ ਸੂਰਤ, ਉਹਨਾਂ 'ਚੋਂ ਕਿਸੇ ਨੂੰ ਵਜ਼ੀਰ ਨਹੀਂ ਬਣਾਇਆ। ਆ ਹੁਣ ਦੋਨੋਂ ਪਾਸੇ ਹੀ PDP ਔਰ BJP ਇਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਸਰਕਾਰ ਬਣਾਈ ਹੈ। ਜੰਮੂ ਕਸ਼ਮੀਰ 'ਚ 2-3 ਲੱਖ ਸਿੱਖ ਵਸਦੇ ਨੇ, ਥਰਡ ਪਾਰਟੀ ਹੈ ਸਿੱਖ ਉਹ ਸਾਰੇ ਦੇ ਵਿੱਚ। ਇੰਨਾ ਜਿਹੜੀ ਹੈ ਉਹ ਹਿੰਸਾ ਦੇ ਬਾਵਜੂਦ ਕਸ਼ਮੀਰ ਵਾਦੀ 'ਚੋਂ ਸਿੱਖ ਨਿਕਲੇ ਨਹੀਂ ਨੇ ਕਿਉਂਕਿ ਉਹਨੂੰ ਆਪਣਾ ਘਰ ਕਹਿੰਦੇ ਨੇ, ਸਦੀਆਂ ਤੋਂ ਉੱਥੇ ਰਹਿੰਦੇ ਨੇ ਜੀ। ਲੇਕਿਨ ਹੁਣ ਇਹ ਜਿਹੜੀ ਕੈਬਨਿਟ ਬਣੀ ਹੈ, ਚੀਫ ਮਿਨਿਸਟਰ PDP ਦਾ ਬਣ ਗਿਆ, ਡਿਪਟੀ ਚੀਫ ਮਿਨਿਸਟਰ ਨਿਰਮਲ ਸਿੰਘ ਡੋਗਰਾ BJP ਦਾ ਬਣ ਗਿਆ, ਦੂਜੇ ਮਿਨਿਸਟਰ ਉਹਨਾਂ 'ਚ ਵੀ ਕੋਈ ਸਿੱਖ ਮਿਨਿਸਟਰ ਨਹੀਂ ਹੈ। ਸੋ ਮੈਂ ਇਹ ਪੈਟਰਨ ਦੇਖ ਰਿਹਾ, ਹਾਲਾਂ ਉਹਨਾਂ 'ਚੋਂ ਨਿਕਲਣਾ ਨਿਕਾਲਣਾ ਨਹੀਂ ਹੁੰਦਾ, ਲੇਕਿਨ ਇੱਕ ਤੁਸੀਂ ਕਹਿਣ ਨੂੰ ਤਾਂ ਹੁੰਦਾ ਹੈ ਕਿ ਜੀ ਤੁਹਾਡਾ ਜਿਹੜਾ ਤੁਹਾਡੇ ਲੋਕ ਨੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਜੀ। ਸੋ ਰੇਲਵੇ ਬਜਟ ਦੇ ਵਿੱਚ ਵੀ ਪੰਜਾਬ ਦੇ ਲਈ ਕੁਛ ਨਹੀਂ ਸੀ ਬਿਲਕੁਲ। ਔਰ ਹੁਣ ਜਿਹੜਾ ਇਹ ਮੇਨ ਬਜਟ ਆਇਆ ਉਹਦੇ ਤੋਂ ਪਹਿਲਾਂ ਅਸੀਂ ਦੇਖਦੇ ਹਾਂ, ਬਜਟ ਤੋਂ ਪਹਿਲਾਂ ਤਾਂ ਚੋਣਾਂ ਦੀ ਗੱਲ ਕਰੀਏ, 10 ਮਹੀਨੇ 12 ਮਹੀਨੇ ਪਹਿਲਾਂ ਜਦੋਂ ਅਰੁਣ ਜੇਤਲੀ ਅੰਮ੍ਰਿਤਸਰ ਤੋਂ ਖੜਾ ਸੀ ਤੇ ਸੁਖਬੀਰ ਬਾਦਲ ਤੇ ਇਹਨਾਂ ਦੇ ਤੁਸੀਂ ਬਿਆਨ ਕੱਢ ਲਓ, ਉਹ ਫਿਕਰ ਨਾ ਕਰੋ ਭਾਜੀ, ਮੋਦੀ ਸਰਕਾਰ ਬਣ ਲੈਣ ਦਿਓ, ਉੱਥੋਂ ਟਰੱਕ ਭਰ ਕੇ ਆਉਣਗੇ ਪੈਸਿਆਂ ਦੇ, ਟਰੱਕਾਂ ਦੇ ਟਰੱਕ ਤੁਰੇ ਹੋਣਗੇ ਜੀ। ਔਰ ਹੁਣ ਬਜਟ ਤੋਂ ਵੀ ਪਹਿਲਾਂ ਜਿਹੜਾ ਉਹ ਪਿਓ ਪੁੱਤਰ ਦੋਨੋਂ ਉੱਥੇ ਜਾ ਕੇ ਜੇਤਲੀ ਨੂੰ, ਮੋਦੀ ਨੂੰ, ਸਾਰੇ ਵਜ਼ੀਰਾਂ ਨੂੰ ਮਿਲੇ, ਏਡੇ ਏਡੇ ਗੁਲਦਸਤੇ ਵੱਡੇ ਜਿਹੜੇ ਨੇ ਉਹ ਚੁੱਕ ਕੇ ਦੇਣਗੇ। ਉਹ ਮੰਗ ਕੀਤੀ ਕਿ ਜੀ ਅਸੀਂ ਕੈਂਸਰ ਬਣ ਗਿਆ, ਕੈਂਸਰ ਬੈਲਟ ਬਣ ਗਈ ਹੈ ਮਾਲਵੇ ਦੀ ਸਾਰੀ, ਸਾਨੂੰ 100 ਕਰੋੜ ਰੁਪਈਆ ਦਿਓ ਕਿ ਬਜਟ ਦੇ ਵਿੱਚ ਕਿ ਕੈਂਸਰ ਰੋਕਥਾਮ ਲਈ ਕਰੀਏ। ਸਾਡੇ ਜਿਹੜੇ ਬਾਰਡਰ ਇਲਾਕੇ ਨੇ ਇੱਧਰ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਦੇ ਔਰ ਕੰਡੀ ਦਾ ਇਲਾਕਾ ਹੁਸ਼ਿਆਰਪੁਰ 'ਚ, ਉੱਥੇ ਬਿਲਕੁਲ ਵਿਕਾਸ ਨਹੀਂ ਹੈ, ਕੋਈ ਸਾਨੂੰ ਸਪੈਸ਼ਲ ਪੈਕੇਜ ਦਿਓ ਜੀ। ਔਰ ਅੱਜ ਤੱਕ ਸੈਂਟਰ ਦੀ ਇੱਕ ਸਿਰਫ ਹੁਸੈਨਪੁਰਾ ਕੋਚ ਫੈਕਟਰੀ ਕਪੂਰਥਲਾ ਤੋਂ ਇਲਾਵਾ ਕੋਈ ਬਿਗ ਫੈਕਟਰੀ ਨਹੀਂ ਹੈ। ਔਰ ਜਿਹੜਾ ਇਹਨਾਂ ਦਾ ਪਰਮਿੰਦਰ ਢੀਂਡਸਾ ਮਿਨਿਸਟਰ ਹੈ ਉਹਨੇ ਵੀ ਬਿਆਨ ਦਿੱਤਾ ਸੀ ਕਿ ਜੀ ਅਸੀਂ ਹੁਣ ਐਕਸਪੈਕਟ ਕਰਦੇ ਹਾਂ ਸਾਨੂੰ ਐਤਕੀ ਕੋਈ ਵੱਡੀ ਇੰਡਸਟਰੀ ਮਿਲੇਗੀ ਪੰਜਾਬ 'ਚ, ਕਿਉਂਕਿ ਉਹਦੇ ਨਾਲ ਹੀ ਜਿਹੜੇ ਨੇ ਉਹ ਰੁਜ਼ਗਾਰ ਦੇ ਸਾਧਨ ਪੈਦਾ ਹੁੰਦੇ ਨੇ ਜੀ। ਸੋ ਲੇਕਿਨ ਇਸ ਸਭ 'ਚੋਂ ਅਸੀਂ ਦੇਖਦੇ ਹਾਂ ਕਿ ਨਾ ਕੋਈ ਇੰਡਸਟਰੀ ਆਈ ਪੰਜਾਬ 'ਚ, ਇਸ ਬਜਟ 'ਚੋਂ ਕੁਝ ਨਹੀਂ ਨਿਕਲਿਆ ਜੀ ਜੀ। ਈਵਨ ਕੈਂਸਰ ਦੇ ਨਾਲ, ਜਿਹਦੇ ਨਾਲ ਸੈਂਕੜਿਆਂ ਲੋਕ ਹਰ ਮਹੀਨੇ ਮਰ ਰਹੇ ਨੇ, ਅੱਗੋਂ ਇਨਫੈਕਸ਼ਨ ਵੱਧ ਰਹੀ ਹੈ, ਉਹਦੇ ਲਈ 100 ਕਰੋੜ ਕੁਝ ਵੀ ਨਹੀਂ ਹੁੰਦਾ, ਬਿਲਕੁਲ ਨਿਗੁਣਾ ਅਮਾਊਂਟ ਹੈ, ਉਹ ਵੀ ਦੇਣ ਤੋਂ ਨਾ ਕੀਤੀ। ਕੋਈ ਇੰਡਸਟਰੀਅਲ ਔਰ ਕੋਈ
ਜਿਹੜਾ ਹੈ ਉਹ ਕੰਡੀ ਪੈਕਟ ਨਹੀਂ ਹੈ। ਫਿਰ ਇਹਨਾਂ ਨੇ ਕਿਹਾ ਕਿਉਂ ਜੀ ਅਸੀਂ ਝੋਨਾ ਬੀਜ ਕੇ ਪਾਣੀ ਦਾ ਲੈਵਲ ਥੱਲੇ ਚਲਾ ਗਿਆ 150-200 ਫੁੱਟ ਤੇ ਅਸੀਂ ਕ੍ਰੌਪਸ ਡਾਈਵਰਸੀਫਾਈ ਕਰਨਾ ਚਾਹੁੰਦੇ ਹਾਂ, ਸਾਨੂੰ ਕ੍ਰੌਪ ਡਾਈਵਰਸੀਫਿਕੇਸ਼ਨ ਦੇ ਲਈ ਜਿਹੜਾ ਹੈ ਉਹ ਫੰਡ ਦਿੱਤੇ ਜਾਣ। ਸੋ ਉਹ ਵੀ ਜਿਹੜਾ ਪੂਰੇ ਦਾ ਪੂਰਾ ਮਾਈਨਸ ਰਿਹਾ। ਰਾਜਾ ਸਾਂਸੀ 에ਅਰਪੋਰਟ, ਹੁਣ ਰਾਜਾ ਸਾਂਸੀ ਨਾਂ ਨੂੰ ਤਾਂ ਰੱਖਤਾ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਜੀ, ਪਰ ਉਹਨਾਂ ਤੋਂ ਅੰਮ੍ਰਿਤਸਰ ਤੋਂ ਹੀ ਚਿੜ ਸੀ ਗੁਰੂ ਰਾਮਦਾਸ ਦੇ ਨਾਲ ਤਾਂ ਕਿ, ਔਰ ਜਿਸ ਤਰੀਕੇ ਨਾਲ ਇਹਨਾਂ ਨੇ ਸਾਰੇ ਪੀਰੀਅਡ ਦੇ ਵਿੱਚ ਉਹਨੂੰ ਡਿਵੈਲਪ ਕਰਨ ਦੇ ਲਈ ਤਾਂ ਕੀ ਦੇਣਾ ਸੀ। ਲੇਕਿਨ ਜਿਹੜੀਆਂ ਹੁਣ ਪਿੱਛੇ ਜੇ ਖਬਰਾਂ ਸੀ ਕਿ ਜਿਹੜੀਆਂ ਕੁਝ ਥੋੜ੍ਹੀਆਂ ਬਹੁਤ ਇੰਟਰਨੈਸ਼ਨਲ ਫਲਾਈਟਸ ਜਾਂਦੀਆਂ ਨੇ ਉਹ ਵੀ ਉੱਥੋਂ ਜਿਹੜਾ ਉਹ ਬੰਦ ਕਰਨਾ ਚਾਹੁੰਦੇ ਨੇ। ਔਰ ਅਲਟੀਮੇਟਲੀ ਕਿਉਂਕਿ ਗੱਲ ਇਕੱਲੀ 에ਅਰਪੋਰਟ ਤੱਕ ਮਹਿਦੂਦ ਨਹੀਂ ਹੁੰਦੀ, ਉਹਦੇ ਨਾਲ ਜੁੜੀ ਹੋਈ ਹੋਟਲ ਇੰਡਸਟਰੀ, ਟੈਕਸੀ ਇੰਡਸਟਰੀ, ਰੈਸਟੋਰੈਂਟਸ, ਕਾਰੋਬਾਰ, ਉੱਥੋਂ ਦੀ ਜ਼ਮੀਨਾਂ ਦੀ ਕੀਮਤ ਵੱਧਦੀ ਹੈ, ਹੋਰ ਰਿਹਾਇਸ਼ੀ ਜਿਹੜਾ ਸੈਕਟਰ ਨੂੰ ਫਾਇਦਾ ਹੁੰਦਾ। ਸੋ ਕੁੱਲ ਮਿਲਾ ਕੇ ਜਿਹੜਾ ਇਸ ਸਾਰੇ ਬਜਟ 'ਚੋਂ ਜਿਹੜੇ ਟਰੱਕ ਭਰ ਕੇ ਕਹਿੰਦੇ ਸੀ ਕਿ ਉੱਥੋਂ ਆਉਣਗੇ ਜੀ, ਏਮਸ ਜਿਹੜੀ ਇੱਕ ਜਿਹਦਾ ਪ੍ਰੋਮਿਸ ਪਹਿਲਾਂ ਕੀਤਾ ਸੀ, ਐਲਾਨ ਪਹਿਲਾਂ ਇਹ ਕਹਿਤਾ ਜੀ ਕਿ ਅੰਮ੍ਰਿਤਸਰ 'ਚ ਅਸੀਂ ਏਮਸ ਖੋਲਾਂਗੇ, ਉਹ ਹਰਿਆਣੇ 'ਚ ਪਹਿਲਾਂ ਹੀ ਹੈਗਾ, ਉੱਥੇ ਹੋਰ ਖੋਲ ਰਹੇ ਨੇ, ਹੋਰ ਵੀ 10-12 ਥਾਵਾਂ 'ਤੇ। ਔਰ ਜਿਨ੍ਹਾਂ ਨੇ ਨਾ ਅੰਮ੍ਰਿਤਸਰ ਨੂੰ ਕੋਈ ਸਿਟੀ ਨੂੰ ਹੈਰੀਟੇਜ ਸਟੇਟਸ ਦਿਵਾਉਣ ਲਈ ਕੋਈ ਐਫਰਟ ਕੀਤਾ, ਨਾ ਕੋਈ ਹੋਰ, ਹਾਲਾਂ 65 ਕਰੋੜ ਉਹਦੇ ਅਨਿਲ ਜੋਸ਼ੀ ਦੀ ਜੇਬ 'ਚ ਪਾ ਦਿੱਤੇ। ਇਹਦੇ 'ਚ ਬਜਟ 'ਚ ਐਲਾਨ ਹੋਇਆ ਕਿ ਜੀ ਜਲ੍ਹਿਆਂਵਾਲੇ ਬਾਗ ਨੂੰ ਜਿਹੜਾ ਅਸੀਂ ਵਿਰਾਸਤੀ ਸਟੇਟਸ ਦੇਵਾਂਗੇ, ਉਹ ਤਾਂ ਤੁਹਾਨੂੰ ਸੂਟ ਕਰਦੇ ਜੀ ਕਿ ਵੀ ਤੁਸੀਂ ਜਲ੍ਹਿਆਂਵਾਲੇ ਬਾਗ ਨੂੰ ਦਿਓ, ਇੰਡੀਆ ਗੇਟ ਨੂੰ ਦਿਓ, ਗਾਂਧੀ ਦੀ ਸਮਾਧ ਨੂੰ ਦਿਓ, ਕਿਸੇ ਹੋਰ ਨੂੰ ਦਿਓ। ਲੇਕਿਨ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਇੰਨੀ ਵੱਡੀ ਇਹ ਡਿਜ਼ਾਸਟਰ ਇਹ ਬਜਟ ਹੈ ਪੰਜਾਬ ਦੇ ਹਵਾਲੇ ਨਾਲ। ਪਰ ਹੁਣ ਤੁਸੀਂ ਬੇਸ਼ਰਮੀ ਬੇਗੈਰਤੀ ਦੀ ਲਿਮਿਟ ਦੇਖੋ। ਉਹ ਜੋ ਅਕਸਰ ਪੰਜਾਬ ਦੇ ਵਿੱਚ ਇੱਕ ਫਰੇਜ਼ ਇਸਤੇਮਾਲ ਹੁੰਦਾ ਹੈ ਵੀ ਕਿਸੇ ਨੇ ਕਿਸੇ ਮੂਰਖ ਨੂੰ ਕਿਹਾ ਬੇਈਮਾਨ ਨੂੰ ਕਿ ਜੀ ਤੇਰੇ ਮਗਰ ਜਿਹੜੀ ਹੈ ਬੇਰੀ ਉੱਗੀ ਹੋਈ ਹੈ ਜੀ, ਉਹਨੇ ਕਿਹਾ ਜੀ ਕੋਈ ਨਾ ਫਿਕਰ ਨਾ ਕਰੋ, ਇਹ ਜਦੋਂ ਬੇਰ ਖਾਵਾਂਗੇ ਨਾਲੇ ਛਾਵੇਂ ਬੈਠਾਂਗੇ ਨਾਲੇ ਬੇਰ ਖਾਵਾਂਗੇ। ਹੁਣ ਤੁਸੀਂ ਉਸ ਕੈਟਾਗਰੀ ਦਾ ਕੁਝ ਨਹੀਂ ਕਰ ਸਕਦੇ। ਪ੍ਰਕਾਸ਼ ਸਿੰਘ ਬਾਦਲ ਨੇ ਬਜਟ ਨੂੰ ਵੈਲਕਮ ਕੀਤਾ ਔਰ ਉਹਨੇ ਕਿਹਾ ਜੀ ਦੇਖੋ ਇਹ ਆਮ ਆਦਮੀ ਦਾ ਬਜਟ ਹੈ। ਹਾਲਾਂ ਸਾਰੇ ਐਕਸਪਰਟ ਜਿਹੜੇ ਨੇ ਇਸ ਫੀਲਡ ਦੇ, ਈਵਨ ਉਹਨਾਂ ਦੇ ਆਪਣੇ ਖੈਮੇ ਦੇ ਵੀ, ਉਹ ਇਹ ਕਹਿੰਦੇ ਨੇ ਜੀ ਵੀ ਕਿਸਾਨਾਂ ਲਈ ਤਾਂ ਇਹ 'ਚ ਕੁਝ ਵੀ ਨਹੀਂ ਹੈ ਜੀ। ਜਿਹੜੀ ਹੁਣ ਜੇ 60% ਹਾਊਸ ਹੋਲਡ ਜਿਹੜੇ ਨੇ ਉਹ ਐਗਰੀਕਲਚਰ ਤੇ, ਅੱਜ ਹੀ ਮਨੀ ਸ਼ੰਕਰ ਆਇਰ ਦਾ ਬੜਾ ਡੀਟੇਲ ਇਹਦੇ ਉੱਤੇ ਲਿਖਤ ਹੈ ਕਿ ਵੀ ਇਹ ਕਿਵੇਂ ਜਿਹੜਾ ਇਹ ਬਿਲਕੁਲ ਹੀ ਕਾਰਪੋਰੇਟ ਦਾ ਬਜਟ ਹੈ, ਅਮੀਰਾਂ ਦਾ ਬਜਟ ਹੈ। ਹੁਣ ਇੱਕ ਪਾਸੇ ਬਜਟ ਆ ਰਿਹਾ ਹੈ, ਦੂਜੇ ਪਾਸੇ ਜਿਹੜਾ ਲੈਂਡ ਐਕੁਇਜ਼ੀਸ਼ਨ ਬਿੱਲ ਉਹਨਾਂ ਨੇ ਲਿਆਂਦਾ ਪਾਰਲੀਮੈਂਟ ਦੇ ਵਿੱਚ ਜੀ। ਔਰ ਉਸ ਦੇ ਥੱਲੇ ਅਸੀਂ ਪੂਰਾ ਇੱਕ ਸੈਗਮੈਂਟ ਡਿਸਕਸ ਕੀਤਾ ਸੀ ਕਿ ਭਾਈ ਜਿਹੜਾ ਉਹ ਜਿਹੜੀ ਮਰਜ਼ੀ ਜ਼ਮੀਨ ਐਕਵਾਇਰ ਕਰਨ ਐਂਡ ਫਰਟਿਲ ਜ਼ਮੀਨਾਂ ਵੀ ਐਕਵਾਇਰ ਕਰਨਗੇ ਜਿਹੜਾ, ਔਰ ਤੁਹਾਡੇ ਕੋਲ ਕੋਰਟ 'ਚ ਜਾਣ ਦਾ ਹੱਕ ਵੀ ਨਹੀਂ ਹੈ ਕਿਸਾਨ ਦੇ ਕੋਲ। ਜੀ। ਔਰ ਇਕੱਲਾ ਸਰਕਾਰੀ ਸੈਕਟਰ ਨਹੀਂ, ਪ੍ਰਾਈਵੇਟ ਸੈਕਟਰ ਦੇ ਲਈ ਵੀ ਜਿਹੜਾ ਉਹ ਨੋਟਿਸ ਭੇਜ ਕੇ ਐਕਵਾਇਰ ਕਰ ਸਕਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਪੰਜਾਬ ਨੂੰ ਇਫੈਕਟ ਕਰਦੀਆਂ। ਸੋ ਪਹਿਲਾਂ ਬਜਟ ਨੂੰ ਵੈਲਕਮ ਕਰਨ ਤੋਂ ਬਾਅਦ ਹੁਣ ਇਹਨਾਂ ਨੂੰ ਸ਼ਰਮ ਤਾਂ ਕੀ ਆਣੀ ਸੀ, ਇਹਨਾਂ ਨੂੰ ਲੱਗਿਆ ਕਿ ਵੀ ਇਹ ਤਾਂ ਸਾਡੀ ਕਿਸਾਨੀ ਜਿਹੜੀ ਹੈ ਉਹ ਖਿਲਾਫ ਹੋ ਜਾਏਗੀ। ਹੁਣ ਉਹ 1100 ਕਿਲੋਮੀਟਰ ਦਾ ਮਾਰਚ ਅਨਾਊਂਸ ਕੀਤਾ ਅੰਨਾ ਹਜ਼ਾਰੇ ਨੇ ਕਿ ਜੀ ਮੈਂ ਵਰਧਾ ਤੋਂ ਦਿੱਲੀ ਤੱਕ ਆਵਾਂਗਾ ਲੈਂਡ ਐਕੁਇਜ਼ੀਸ਼ਨ ਬਿੱਲ ਦੇ ਖਿਲਾਫ, ਕਿ ਵੀ ਇਹ ਤਾਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦਾ ਅਲਟੀਮੇਟਲੀ ਏਜੰਡਾ ਹੈ। ਤੇ ਹੁਣ ਜਿਹੜਾ ਅਕਾਲੀ ਦਲ ਦੀ ਸੋ ਕਾਲਡ ਕੋਰ ਕਮੇਟੀ ਤਾਂ ਪਿਓ ਪੁੱਤਰ ਨੂੰ ਉਹਦੀ ਰਹਿ ਗਈ, ਬਾਕੀ ਤਾਂ ਸ਼ਾਮਲ ਵਾਜੇ ਹੀ ਹੁੰਦੇ ਨੇ। ਉਹੀ ਹੁੰਦਾ ਇੱਕ ਨਗਾਰਾ ਵਜਾਉਂਦਾ, ਇੱਕ ਤੂਤੜੀ ਹੁੰਦੀ ਹੈ, ਉਹੀ ਪਿਓ ਪੁੱਤ ਤੇ ਨੋ, ਇਹੀ ਇਹਨਾਂ ਦੀ ਕੋਰ ਕਮੇਟੀ ਹੈ। ਪਰ ਉਹਨਾਂ ਨੇ ਇਹ ਪਾਸ ਕੀਤਾ ਕਿ ਜੀ ਨਹੀਂ ਅਸੀਂ ਸਪੋਰਟ ਨਹੀਂ ਕਰਾਂਗੇ। ਪਰ ਨਾਲ ਹੀ ਜਦੋਂ ਮੀਡੀਆ ਨੇ ਸਵਾਲ ਪੁੱਛਿਆ ਗਿਆ ਜੀ ਨਹੀਂ ਉਹ ਫਲੋਰ ਦੇ ਉੱਤੇ ਕੀ ਕਰਨਾ ਹੈ ਪਾਰਲੀਮੈਂਟ 'ਚ, ਸਾਡੀ ਜਿਹੜੀ ਪਾਰਲੀਮੈਂਟਰੀ ਐਮਪੀਜ਼ ਦੀ ਕਮੇਟੀ ਆ ਉਹ ਡਿਸਾਈਡ ਕਰੇਗੀ। ਸੋ ਯਾਨੀ ਜਿਵੇਂ ਹੁੰਦਾ ਕਿ ਵੀ ਕਿਸੇ ਹੋਰ ਬੁਰਕੀ ਦੇ ਲਈ ਥਾਂ ਰੱਖ ਲਈ ਹੈ ਕਿ ਵੀ ਸਾਨੂੰ ਕੋਈ ਨਿੱਜੀ ਬੁਰਕੀ ਪਾਓ ਤੇ ਫਿਰ ਅਸੀਂ ਤੁਹਾਨੂੰ ਪਾਰਲੀਮੈਂਟ 'ਚ ਵੀ ਸਪੋਰਟ ਕਰ ਦਿਆਂਗੇ। ਸੋ ਅਸੀਂ ਸਮਝਦੇ ਹਾਂ ਕਿ ਇੱਕ ਵਾਰ ਫਿਰ ਇਹ ਗੱਲ ਸਪਸ਼ਟਤਾ ਦੇ ਨਾਲ ਸਾਹਮਣੇ ਆਈ ਹੈ ਕਿ ਕਿਸ ਕਦਰ ਉੱਥੇ ਕੋਈ ਹਕੂਮਤ ਬਣ ਜਾਏ ਜੀ, ਇਹਨਾਂ ਦਾ ਤਾਂ ਡਿਕਲੇਅਰ ਏਜੰਡਾ ਹੀ ਹਿੰਦੂਤਵਾਦ ਹੈ। ਲੇਕਿਨ ਇਹ ਜਿਵੇਂ ਜਿਸ ਤਰੀਕੇ ਨਾਲ ਅਕਾਲੀਆਂ ਨੇ ਵੇਚਿਆ ਸਿੱਖਾਂ ਨੂੰ ਬੀਜੇਪੀ ਦੇ ਕੋਲ ਥਰੂ ਆਊਟ ਪਿਛਲੇ 40 ਸਾਲ ਤੋਂ ਪਲੱਸ 40 ਤੋਂ ਜਨਸੰਘ ਦਾ ਸਾਥ ਰੱਖਿਆ, ਫਿਰ ਇਹਦੇ ਨਾਲ ਲੱਗੇ ਕਿ ਜੀ ਸਭ ਤੋਂ ਪਹਿਲਾਂ ਇਹਨੂੰ ਪੰਜਾਬ 'ਚ ਲਿਆ ਕੇ ਮੋਦੀ ਨੂੰ ਬਾਦਲ ਨੇ ਇੰਟਰੋਡਿਊਸ ਕਰਵਾਇਆ ਸੀ ਕਿ ਜੀ ਪ੍ਰਾਈਮ ਮਿਨਿਸਟਰ ਕੈਂਡੀਡੇਟ ਹੈ।
ਸੋ ਇਹ ਬਜਟ ਦੇ ਵਿੱਚ ਕੀ ਨਿਕਲਿਆ ਇਹ ਸਾਹਮਣੇ। ਦੂਸਰਾ ਇਸ਼ੂ ਮੈਂ ਸਮਝਦਾ ਕਿ ਵੀ ਬਹੁਤ ਵਾਰੀ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਜਾਂ ਇੰਡੀਆ ਪਾਕਿਸਤਾਨ ਰਿਲੇਸ਼ਨਸ਼ਿਪ ਦੇ ਹਵਾਲੇ ਨਾਲ ਗੱਲ ਕਰਦੇ ਰਹਿੰਦੇ। ਹੁਣ ਅੱਜ ਕੱਲ੍ਹ ਭਾਰਤ ਦਾ ਜਿਹੜਾ ਸੈਕਟਰੀ ਹੈ, ਫੋਰਨ ਸੈਕਟਰੀ ਜਿਹਨੂੰ ਕਹਿੰਦੇ ਨੇ, ਮਿਸਟਰ ਐਸ ਜੈ ਸ਼ੰਕਰ ਜੀ, ਉਹ ਪਾਕਿਸਤਾਨ ਗਿਆ ਹੋਇਆ। ਪਾਕਿਸਤਾਨ ਦੇ ਉਹਨੇ ਮਿਲਣਾ ਤਾਂ ਕਿਉਂਕਿ ਕਾਊਂਟਰ ਪਾਰਟਸ ਨੂੰ ਮਿਲਦੇ ਨੇ। ਇਹਨਾਂ ਦਾ ਫੋਰਨ ਸੈਕਟਰੀ, ਪਾਕਿਸਤਾਨ ਦਾ ਫੋਰਨ ਸੈਕਟਰੀ ਅਜ਼ੀਜ਼ ਚੌਧਰੀ ਔਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਸਰਤਾਜ ਅਜ਼ੀਜ਼, ਉਹਨਾਂ ਨੂੰ ਵੀ ਮਿਲੇ। ਨਵਾਜ਼ ਸ਼ਰੀਫ ਨੂੰ ਮੈਂ ਕਈ ਵਾਰੀ ਸਮਝਦਾ ਵੀ ਹਾਲਾਂਕਿ ਚਲੋ ਪਾਕਿਸਤਾਨ ਲਈ ਅਸੀਂ ਹਮੇਸ਼ਾ ਇੱਕ ਗੁੱਡਵਿਲ ਵੀ ਰੱਖਦੇ ਹਾਂ, ਕੋਸ਼ਿਸ਼ ਵੀ ਕਰਦੇ ਹਾਂ, ਐਡਵਾਈਸ ਜੋ ਸਾਨੂੰ ਸਾਡੀ ਕਿਹਨੇ ਸੁਣਨੀ ਹੁੰਦੀ ਹੈ, ਪਰ ਘੱਟੋ ਘੱਟ ਜਿਹੜੇ ਕੁਝ ਵੈਲ ਮੀਨਿੰਗ ਦਰਸ਼ਕ ਨੇ ਪਾਕਿਸਤਾਨੀ ਸਾਡੇ ਦੋਸਤ ਜਾਂ ਜਿਹੜੇ ਇੰਟਰਨੈਟ ਰਾਹੀਂ ਹੁੰਦੇ ਨੇ ਉਹਨੂੰ ਐਪਰੀਸ਼ੀਏਟ ਵੀ ਕਰਦੇ ਨੇ ਕਿ ਭਾਈ ਅਸੀਂ ਸਮਝਦੇ ਹਾਂ ਵੀ ਜੇ ਹੁਣ ਭਾਰਤ ਨੇ ਜਿਸ ਤਰੀਕੇ ਦਾ ਰਵੱਈਆ ਰੱਖਿਆ ਪਾਕਿਸਤਾਨ ਪ੍ਰਤੀ ਪਿਛਲੇ ਸਾਰੇ ਸਮੇਂ 'ਚ ਜੀ, ਬਾਰਡਰ ਤੇ ਅਨਪ੍ਰੋਵੋਕਡ ਫਾਇਰਿੰਗ, ਧਮਕੀਆਂ, ਕੋਈ ਵੀ ਜਿਹੜੀ ਹੈ ਈਵਨ ਨਾਰਮਲ ਡਾਇਲੌਗ ਤੋਂ ਵੀ ਇਨਕਾਰ। ਹੁਣ ਜੇ ਕਿਉਂਕਿ ਸਾਰਕ ਜਿਹੜੀ ਇਹਨਾਂ ਦੀ ਸਾਊਥ ਏਸ਼ੀਅਨ ਰੀਜਨਲ ਕੋਆਪਰੇਸ਼ਨ ਹੈ ਬਾਡੀ 8-9 ਦੇਸ਼ਾਂ ਦੀ ਸਾਊਥ ਏਸ਼ੀਅਨ, ਉਹਨਾਂ ਦਾ ਚੇਅਰਮੈਨ ਅਗਲਾ ਪਾਕਿਸਤਾਨ ਨੇ ਬਣਨਾ ਹੈ। ਸੋ ਇਹਨਾਂ ਨੇ ਟ੍ਰਾਂਜੀਸ਼ਨ ਕਰਨੀ ਹੈ। ਸੋ ਲੇਕਿਨ ਇਹਦੇ ਬਾਵਜੂਦ ਇਹ ਜਿਹੜਾ ਜੈ ਸ਼ੰਕਰ ਹੈ ਇਹ ਨਵਾਜ਼ ਸ਼ਰੀਫ ਨੂੰ ਵੀ ਮਿਲਿਆ। ਅਸੀਂ ਸਮਝਦੇ ਹਾਂ ਵੀ ਘੱਟੋ ਘੱਟ ਪ੍ਰੋਟੋਕੋਲ ਦੇ ਲੈਵਲ 'ਤੇ ਤਾਂ ਇਹਨਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਪਾਕਿਸਤਾਨ ਵਾਲਿਆਂ ਨੂੰ ਕਿ ਵੀ ਇੰਨਾ ਵੀ ਨਾ ਵਿਛੋ। ਇਹ ਇਹਨਾਂ ਦਾ ਤੌਰ ਤਰੀਕਾ, ਇਹਨਾਂ ਦਾ ਜਿਹੜੇ ਹਿੰਦੂਤਵਾ ਦਾ ਐਲੀਮੈਂਟ ਹੈ, ਇਹਨਾਂ ਦੇ ਪੁਰਖਿਆਂ ਦਾ ਵੀ ਇਹੀ ਕਰੈਕਟਰ ਰਿਹਾ। ਇੱਕ ਅੰਗਰੇਜ਼ ਨੂੰ ਕੋਈ ਬਿਆਨ ਕਰਦਿਆਂ ਮੈਂ ਕਿਤੇ ਪੜ੍ਹਿਆ ਕਿ ਉਹਨਾਂ ਨੇ ਇਹਨਾਂ ਦਾ ਕਰੈਕਟਰ ਐਕਸਪਲੇਨ ਕੀਤਾ ਕਿ ਈਦਰ ਐਟ ਯੋਰ ਥਰੋਟ ਔਰ ਐਟ ਯੋਰ ਫੀਟ, ਜਾਂ ਤੁਹਾਡੇ ਗਲ ਨੂੰ ਫੜਨਗੇ ਜਾਂ ਤੁਹਾਡੇ ਪੈਰੀਂ ਪੈ ਜਾਣਗੇ। ਸੋ ਅਸੀਂ ਸਮਝਦੇ ਹਾਂ ਵੀ ਜਿੰਨੀ ਪਹਿਲਾਂ ਜਦੋਂ ਮੋਦੀ ਨੇ ਸਹੁੰ ਚੁੱਕ ਸਮਾਗਮ ਲਈ ਸੱਦਿਆ ਨਵਾਜ਼ ਸ਼ਰੀਫ ਨੂੰ, ਭੱਜਿਆ ਆਇਆ, ਫਿਰ ਗਿਫਟ ਲਿਆਇਆ ਕਿ ਜੀ ਇਹ ਵਾਈਫ ਦੀ ਜਿਹੜਾ ਇਹਨੇ ਗਿਫਟ ਦਿੱਤੀ, ਉਹਨੇ ਕਿਹਾ ਜੀ ਮੈਂ ਤੇਰੇ ਲਈ ਇਹ ਲਿਆਇਆ ਜਾਂ ਦੂਸਰਾ। ਸੋ ਉਹ ਵੀ ਇੱਕ ਲੋੜ ਤੋਂ ਜ਼ਿਆਦਾ ਜਦੋਂ ਤੁਸੀਂ ਡਿਪਲੋਮੇਸੀ ਦੀ ਦੁਨੀਆ 'ਚ ਦੇਖਦੇ ਹੋ ਕੁਝ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਪੈਂਦਾ। ਸੋ ਮੈਂ ਸਮਝਦਾ ਹਾਂ ਵੀ ਹੁਣ ਜਦੋਂ ਕਿ ਇਹ ਸੈਕਟਰੀ ਲੈਵਲ ਗੱਲਬਾਤ ਹੈ, ਇਹਨੂੰ ਇਹ ਮੌਕਾ ਹੀ ਨਹੀਂ ਸੀ ਦੇਣਾ ਚਾਹੀਦਾ ਫਸਟ ਸੈਕਟਰੀ ਨੂੰ ਕਿ ਪ੍ਰਾਈਮ ਮਿਨਿਸਟਰ ਨੂੰ ਮਿਲੇ। ਪ੍ਰਾਈਮ ਮਿਨਿਸਟਰ ਦਾ ਇੱਕ ਆਪਣਾ ਪ੍ਰੋਟੋਕੋਲ ਹੈ ਔਰ ਫਿਰ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਕਿ ਜੀ ਮਸਟ ਸਟਾਰਟ ਨਿਊ ਚੈਪਟਰ ਨਾਓ, ਉਹ ਨਵਾਜ਼ ਸ਼ਰੀਫ ਸਟੇਟਮੈਂਟ ਦੇ ਰਹੇ। ਉਹ ਚੈਪਟਰ ਉਹ ਕਹੇ ਨੱਥ ਕਢਾਉਣ ਨੂੰ, ਉਹ ਫਿਰ ਇਹ ਨੱਕ ਵਢਾਉਣ ਨੂੰ ਕਿ ਵੀ ਉਹ ਤੁਹਾਨੂੰ ਨਿਊ ਚੈਪਟਰ ਤੇ ਤੁਹਾਨੂੰ ਉਹ ਦੇਣਗੇ। ਉਹਨਾਂ ਨੇ ਤਾਂ ਮਿੱਥਿਆ ਹੋਇਆ, ਉਹ ਤਾਂ ਕਿਸ ਹੱਦ ਤੱਕ ਜਾ ਕੇ ਜਿਹੜਾ ਉਹ ਡੈਮੇਜ ਕਰਨ ਨੂੰ ਤਿਆਰ ਨੇ। ਹਰ ਇਸ਼ੂ ਨੂੰ ਕੋਈ ਨਿੱਕੀ ਜਿਹੀ ਗੱਲ ਹੁੰਦੀ ਹੈ ਉਹਦਾ ਉਹ ਪ੍ਰੋਟੈਸਟ ਕਰਦੇ ਨੇ। ਸੋ ਮੈਂ ਸਮਝਦਾ ਵੀ ਪਾਕਿਸਤਾਨ ਇੱਕ ਕੇਪੇਬਲ ਜਿਹੜੀ ਹੈ ਇੱਕ ਰੈਕਗਨਾਈਜ਼ਡ ਨਿਊਕਲੀਅਰ ਪਾਵਰ ਕੰਟਰੀ ਹੈ। ਨਿਊਕਲੀਅਰ ਨੂੰ ਤਾਂ ਗੁੱਲੀ ਡੰਡਾ ਬਣਾਤਾ ਇਹਨਾਂ ਨੇ ਜੀ। ਤੇ ਤੁਸੀਂ ਇੱਕ ਬਰਾਬਰ ਦੇ ਪੱਧਰ ਦੇ ਉੱਤੇ ਗੱਲ ਕਰੋ। ਤੁਸੀਂ ਇਹਨਾਂ ਦੇ ਸਾਹਮਣੇ ਲੋੜ ਤੋਂ ਜ਼ਿਆਦਾ ਝੁਕਣ ਵਾਲਾ ਵਤੀਰਾ ਰੱਖੋਗੇ, ਇਹਨਾਂ ਨੂੰ ਆਪਣਾ ਕੋਈ ਡਰ ਦਿਖਾਓਗੇ। ਇਹਨਾਂ ਨੇ ਤੁਹਾਡਾ ਮੁਲਕ ਅਨਸਟੇਬਲ ਕੀਤਾ ਹੋਇਆ। ਅਫਗਾਨਿਸਤਾਨ ਜਿਨ੍ਹਾਂ ਨੂੰ ਹੁਣ ਵੜਨ ਦਾ ਮੌਕਾ ਨਹੀਂ ਮਿਲਿਆ, ਅਮਰੀਕਾ ਨੇ ਵਾਪਸ ਆਉਣਾ, ਤੇ ਦੂਜਾ ਤੇ ਇਹ ਕਿਵੇਂ ਹਰ ਗੱਲ ਦੇ ਉੱਤੇ ਰਿਐਕਟ ਕਰਦੇ ਨੇ ਕਿ ਜੀ ਇਹ ਇਵੇਂ ਕਿਉਂ ਹੋ ਰਿਹਾ ਜਾਂ ਇਵੇਂ ਕਿਉਂ ਨਹੀਂ ਹੋ ਰਿਹਾ ਜੀ। ਸੋ ਇਸ ਗੱਲ ਨੂੰ ਸਮਝਦੇ ਹਾਂ, ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਡਿਪਲੋਮੇਸੀ ਦੇ ਵਰਲਡ ਦੇ ਵਿੱਚ ਜੇ ਤੁਸੀਂ ਲੋੜ ਤੋਂ ਜ਼ਿਆਦਾ ਝੁਕਦੇ ਹੋ, ਡਰ ਸ਼ੋਅ ਕਰਦੇ ਹੋ ਜਾਂ ਇਸ ਕਿਸਮ ਦਾ ਵਰਤਾਰਾ ਕਰਦੇ ਹੋ ਕਿ ਜਿਹਦੇ 'ਚ ਤੁਸੀਂ ਬਰਾਬਰ ਨਜ਼ਰ ਨਹੀਂ ਆਉਂਦੇ, ਤੁਸੀਂ ਇੱਕ ਸਬਆਰਡੀਨੇਟ ਨਜ਼ਰ ਆਉਂਦੇ ਹੋ, ਤੇ ਫਿਰ ਤਾਂ ਇਹਨਾਂ ਦਾ ਕਰੈਕਟਰ ਜਿਵੇਂ ਉਹ ਬਿਆਨ ਮੈਂ ਕੀਤਾ ਹੀ ਹੈ ਕਿ ਈਦਰ ਐਟ ਯੋਰ ਥਰੋਟ ਔਰ ਐਟ ਯੋਰ ਫੀਟ। ਸੋ ਮੈਂ ਸਮਝਦਾ ਵੀ ਇਹ ਵੀ ਜਿਹੜੀ ਫਸਟ ਜਿਹੜੀ ਫੋਰਨ ਸੈਕਟਰੀ ਲੈਵਲ ਗੱਲਬਾਤ ਹੈ, ਨਿਕਲਣਾ ਨੁਕਲਣਾ ਇਹਨਾਂ 'ਚ ਕੁਛ ਨਹੀਂ ਹੈ ਕਿਉਂਕਿ ਇਹ ਹਿੰਦੂਤਵਾ ਵਾਲਿਆਂ ਦੇ ਦਿਮਾਗਾਂ 'ਚ ਜਿਹੜਾ ਹੈ ਉਹ ਵੜਿਆ ਹੋਇਆ। ਹੁਣ ਇੱਕ ਬਿਆਨ ਹੀ ਦੇਖ ਲਓ, ਜੇ ਉਹਨੇ ਸੈਯਦ ਮੁਫਤੀ ਜਿਹੜਾ ਮਹਿਮੂਦ ਹੈ ਚੀਫ ਮਿਨਿਸਟਰ ਬਣਿਆ, ਉਹਨੇ ਬਿਆਨ ਦੇ ਦਿੱਤਾ, ਪਹਿਲਾ ਬਿਆਨ ਉਹਨੇ ਕਿਹਾ ਜੀ ਥੈਂਕ ਯੂ ਵੈਰੀ ਮਚ ਕਿ ਜਿਹੜੀਆਂ ਪੀਸਫੁਲ ਚੋਣਾਂ ਹੋਈਆਂ ਨੇ ਇਹਦੇ 'ਚ ਪਾਕਿਸਤਾਨ ਸਰਕਾਰ, ਮਿਲੀਟੈਂਟਸ ਔਰ ਹੁਰੀਅਤ ਕਾਨਫਰੰਸ, ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਵੀ ਉਹਨਾਂ ਨੇ ਵੀ ਕੋਆਪਰੇਟ ਕੀਤਾ ਜੀ। ਹੁਣ ਇਸ ਬਿਆਨ ਤੇ ਇੰਨੇ ਮਚੇ ਸਾਰੇ ਪਾਸੇ, ਉਹ ਕਾਂਗਰਸ ਨੇ ਵੀ ਉਹਨੂੰ ਚੁੱਕ ਲਿਆ, ਪਾਰਲੀਮੈਂਟ 'ਚ ਕਾਰਵਾਈ ਰੁਕਣ ਤੱਕ ਗਈ ਔਰ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜੀ ਸਾਡਾ ਇਸ ਬਿਆਨ ਦੇ ਨਾਲ
कोई ताल्लुक नहीं है और बाकियां ने भी अपने। सो जेड़े इस हद तक थैंक यू देण नूं तैयार नहीं, रादर ਇਹ ਪਾਕਿਸਤਾਨ ਹੋਣਾ ਚਾਹੀਦਾ ਸੀ ਜਿਹੜਾ ਪ੍ਰੋਟੈਸਟ ਕਰਦਾ ਕਿ ਨਹੀਂ ਭਾਈ ਅਸੀਂ ਤੁਹਾਡੀਆਂ ਚੋਣਾਂ ਨੂੰ ਮਾਨਤਾ ਨਹੀਂ ਦਿੰਦੇ ਜੀ, ਕਿਉਂਕਿ ਇਹ ਡਿਸਪਿਊਟਡ ਟੈਰੀਟਰੀ ਹੈ। ਇਸ ਥਾਂ ਤੇ ਜਿਹੜਾ ਹੈ ਉਹ ਪਲੇਬਿਸਾਈਟ ਹੋਣਾ ਚਾਹੀਦਾ, ਉਹ ਬੋਲਿਆ ਨਹੀਂ ਪਾਕਿਸਤਾਨ ਨੇ, ਔਰ ਇਹਨਾਂ ਨੂੰ ਤਕਲੀਫ ਹੋਈ ਕਿ ਜੀ ਇਹ ਉਹਨਾਂ ਨੂੰ ਥੈਂਕ ਯੂ ਵੀ ਕਿਉਂ ਕੀਤਾ। ਤੇ ਜਦੋਂ ਇਹ ਐਟੀਟਿਊਡ ਹੈ ਤੇ ਨਵਾਜ਼ ਸ਼ਰੀਫ ਜਾਂ ਪਾਕਿਸਤਾਨੀ ਹਕੂਮਤ ਦੇ ਬਾਕੀ ਅਦਾਰੇ ਕੀ ਐਕਸਪੈਕਟ ਕਰਦੇ ਨੇ ਵੀ ਇਹਨਾਂ ਤੋਂ ਕਿਹੜੀ ਕਿਸਮ ਦੀ ਇਹ ਤੁਹਾਡੇ ਨਾਲ ਨੈਗੋਸ਼ੀਏਸ਼ਨ ਕਰਨਗੇ। ਜੀ ਬਿਲਕੁਲ। ਸੋ ਮੈਂ ਸਮਝਦਾ ਹਾਂ ਵੀ ਸਾਡਾ ਕਹਿਣਾ ਫਰਜ਼ ਸੀ, ਜੇ ਕੋਈ ਉਹਨਾਂ ਦੇ ਨੀਤੀ ਘਾੜੇ ਜਾਂ ਉਹਨਾਂ ਨਾਲ ਸੰਬੰਧਿਤ ਸੁਣਦੇ ਨੇ ਤਾਂ ਘੱਟੋ ਘੱਟ ਇਸ ਗੱਲ ਦਾ ਜ਼ਰੂਰ ਧਿਆਨ ਰੱਖਣ ਕਿ ਇੰਨਾ ਵੀ ਨਾ ਨਿਵਣ ਕਿ ਵੀ ਅਲਟੀਮੇਟਲੀ ਉਹਨਾਂ ਦੀ ਹੋਂਦ ਮਿਟਣ ਤੱਕ ਹੀ ਚਲੀ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।